बिस्मिल्लाह रहमान रहीम। सज्जनों के मित्रों, देश पंजाब अपने रेतल पर ਵੱਖਰੀ पहचान रखता है। इस रेतल में हज़ारां वरे पुरानियां रीतां रिवाजां सने आज़ादी नूं गुजारन का वो फलसफा भी मौजूद है ਜਿਹੜਾ ਸਾਨੂੰ ਦੱਸਦਾ है कि इंसानों ਨੂੰ ਮਜ਼ਹਬਾਂ, ਫਿਰਕਿਆਂ, ਜ਼ਾਤਾਂ ਪਾਤਾਂ ਤੇ ਰੰਗ ਨਸਲ ਦੇ ਖਾਨੇ 'ਚ ਵੰਡ ਕੇ ਨਹੀਂ ਵੇਖਣਾ ਚਾਹੀਦਾ। ਹਰ ਇਨਸਾਨ ਨੂੰ ਬਰਾਬਰ ਅਹਿਮੀਅਤ ਦੇਣੀ ਚਾਹੀਦੀ ਹੈ ਤੇ ਉਹਦੇ ਮੁੱਢਲੇ ਹੱਕਾਂ ਦਾ ਤੋਲ ਵੀ ਬਰਾਬਰ ਰੱਖਣਾ ਹੁੰਦਾ ਚਾਹੀਦਾ। ਮਤਲਬ ਇਹ ਕਿ ਜੇ ਤੁਸੀਂ ਉੱਚੀ ਜ਼ਾਤ ਦੇ ਨਾਲ ਜੁੜਤ ਰੱਖਦੇ ਹੋ ਫਿਰ ਤੁਹਾਨੂੰ ਸਿਰਫ ਇਸ ਕਰਕੇ ਵੱਧ ਅਹਿਮੀਅਤ ਨਹੀਂ ਦਿੱਤੀ ਜਾ ਸਕਦੀ ਕਿ ਤੁਹਾਡੇ ਸਾਹਮਣੇ ਖਲੋਤਾ ਬੰਦਾ ਮਾੜੇ ਤਬਕੇ ਨਾਲ ਰੱਖਦਾ ਹੈ। ਜਿਵੇਂ ਦੂਜੇ ਸਮਾਜਾਂ ਵਿੱਚ ਤਾਕਤਵਰ ਤਬਕੇ ਨੂੰ ਮਾੜੇ ਦੇ ਹੱਕਾਂ ਉੱਤੇ ਕਬਜ਼ਾ ਕੀਤਾ, ਉਂਝ ਹੀ ਮੁਸਲਸਲ ਹਕੂਮਤਾਂ ਬਦਲਣ ਅਤੇ ਬਾਹਰੋਂ ਆਏ ਹਮਲਾਵਰਾਂ ਦੇ ਕਬਜ਼ੇ ਭਾਰੋਂ ਸਾਡੇ ਦੇਸ਼ ਪੰਜਾਬ ਵਿੱਚ ਵੀ ਇਹ ਸਿਲਸਿਲਾ ਮਜ਼ਬੂਤ ਹੋਇਆ। ਜਿਹੜਾ ਬਾਹਰੋਂ ਹਮਲਾਵਰ ਆਉਂਦਾ ਸੀ ਇੱਥੇ ਕਬਜ਼ਾ ਕਰਕੇ ਉਹਨਾਂ ਲੋਕਾਂ ਨੂੰ ਨਵਾਜ਼ਦਾ ਸੀ ਜਿਨ੍ਹਾਂ ਇਸ ਧਰਤੀ ਨਾਲ ਗੱਦਾਰੀ ਕੀਤੀ ਸੀ। ਉਹਨਾਂ ਨੂੰ ਇਖਤਿਆਰ ਦਿੰਦਾ, ਜਾਗੀਰਾਂ ਅਤੇ ਜ਼ਮੀਨਾਂ ਉਹਦੇ ਨਾਵੇਂ ਲਾਉਂਦਾ, ਉਹਦੇ ਮਿਲਦੇ ਅਤੇ ਇਹਦੇ ਨਾਲ ਨਾਲ ਇਖਤਿਆਰ ਵੀ ਦਿੱਤਾ ਜਾਂਦਾ। ਜਦੋਂ ਗੱਦਾਰੀ ਭਾਰੋਂ ਉਹਦੇ ਤਾਕਤ ਹਾਸਲ ਕਰਨ ਵਾਲੇ ਔਕਾਤੋਂ ਬਾਹਰ ਹੁੰਦੇ ਅਤੇ ਉਹਨਾਂ ਮਾੜਿਆਂ ਦਾ ਜੀਣਾ ਆਰਾਮ ਕਰ ਦਿੰਦੇ ਜਿਨ੍ਹਾਂ ਆਪਣੀ ਧਰਤੀ ਨੂੰ ਵਫਾ ਦੇ ਬਦਲੇ ਆਪਣਾ ਸਭ ਕੁਝ ਗਵਾ ਲਿਆ ਹੁੰਦਾ ਸੀ। ਦੁਨੀਆ ਦੇ ਹਰ ਮਹਿਕੂਮ ਤਬਕੇ ਦੀ ਇਹੋ ਕਹਾਣੀ ਹੈ। ਹਰ ਤਬਕੇ ਵਿੱਚ ਅਜਿਹੀਆਂ ਆਵਾਜ਼ਾਂ ਉੱਠਦੀਆਂ ਨੇ ਜਿਹੜੀਆਂ ਇਹਨਾਂ ਕਬਜ਼ਾਗੀਰਾਂ ਦੇ ਖਿਲਾਫ ਮਾੜਿਆਂ ਦੇ ਹੱਕ ਦੀ ਗੱਲ ਕਰਦੀਆਂ ਨੇ। ਸਾਡੇ ਦੇਸ਼ ਪੰਜਾਬ ਨੇ ਹਮੇਸ਼ਾ ਆਪਣੇ ਹੱਕਾਂ ਦੀ ਜੰਗ ਲੜੀ ਹੈ। ਤਾਰੀਖ ਦੇ ਹਰ ਮੋੜ ਉੱਤੇ ਅਜਿਹਾ ਸੂਰਮਾ ਵਿਖਾਈ ਦਿੰਦਾ ਹੈ ਜਿਹਨੇ ਤਾਕਤਵਰ ਤਰੀਨ ਹਾਕਮਾਂ ਨੂੰ ਚੈਲੰਜ ਕੀਤਾ ਅਤੇ ਆਪਣੀ ਧਰਤੀ ਦੇ ਹੱਕਾਂ ਲਈ ਜਾਨ ਵੀ ਦਿੱਤੀ ਔਰ ਜਾਨ ਦੀ ਪਰਵਾਹ ਕੀਤੋਂ ਬਗੈਰ ਅਜਿਹੀ ਤਹਿਰੀਕ ਚਲਾਈ ਜਿਹੜੀ ਇਸ ਧਰਤੀ ਦੀ ਤਾਰੀਖ ਦੇ ਮੱਥੇ ਦਾ ਝੂਮ ਸਾਬਤ ਹੋਈ। ਜਦੋਂ ਸਿਕੰਦਰ ਨੇ ਇੱਥੇ ਹਮਲਾ ਕੀਤਾ ਤਾਂ ਉਹਦੇ ਸਾਹਮਣੇ ਪੋਰਸ ਦੇ ਜਵਾਨ ਆਣ ਖਲੋਤਾ। ਉਹ ਡਟ ਕੇ ਲੜਿਆ ਅਤੇ ਅਖੀਰ ਸਿਕੰਦਰ ਨੂੰ ਮੰਨਣਾ ਪਿਆ ਕਿ ਦੇਸ਼ ਪੰਜਾਬ ਦੇ ਪੁੱਤਰ ਲੜਨਾ ਜਾਣਦੇ ਨੇ। ਮੈਂ ਇਸ ਹਵਾਲੇ ਨਾਲ ਬੜੀ ਤਫਸੀਲ ਨਾਲ ਗੱਲ ਕਰਾਂਗਾ ਕਿ ਉਹ ਜੰਗ ਸਿਕੰਦਰ ਜਿੱਤਿਆ ਸੀ ਜਾਂ ਫਿਰ ਪੋਰਸ। ਫਿਲਹਾਲ ਇਹੋ ਦੱਸਣਾ ਮਕਸੂਦ ਹੈ ਕਿ ਪੋਰਸ ਨੇ ਇਸ ਲੜਾਈ ਵਿੱਚ ਕੰਡ ਨਹੀਂ ਸੀ ਵਿਖਾਈ। ਸਿਕੰਦਰ ਕਿਉਂ ਪਰਤ ਗਿਆ, ਇਹ ਤਾਰੀਖੀ ਮੁਗਾਲਤਾ ਤੁਹਾਨੂੰ ਆਇੰਦਾ ਗੱਲਬਾਤ ਵਿੱਚ ਖੁੱਲ੍ਹ ਕੇ ਦੱਸਾਂਗਾ। ਮੇਰੇ ਫਲਸਫੇ ਮੁਤਾਬਕ ਜੰਗ ਪੋਰਸ ਜਿੱਤਿਆ ਸੀ, ਸਿਕੰਦਰ ਨਹੀਂ। ਬਹਰਹਾਲ ਇਸ ਮਗਰੋਂ ਪੰਜਾਬ ਦੇ ਜੱਟਾਂ ਨੇ ਮੁਹੰਮਦ ਬਿਨ ਕਾਸਿਮ ਜਾਂ ਦੂਜੇ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ। ਇਹਦੀ ਵਜ੍ਹਾ ਮਜ਼ਹਬੀ ਲੜਾਈ ਨਹੀਂ ਸੀ ਬਲਕਿ ਖਾਲਿਸਤਾਨ ਧਰਤੀ ਉੱਤੇ ਕਬਜ਼ਾ ਅਤੇ ਮੁੱਢਲੇ ਹੱਕਾਂ ਦੀ ਗੱਲ ਸੀ। ਫਿਰ ਜਦੋਂ 1000 ਈਸਵੀ ਵਿੱਚ ਮਹਿਮੂਦ ਗਜ਼ਨਵੀ ਨੇ ਹਮਲੇ ਕੀਤੇ ਅਤੇ ਇੱਥੋਂ ਦੇ ਰਾਜੇ ਜੇਪਾਲ ਨੇ ਉਹਨੂੰ ਟੱਕਰ ਦਿੱਤੀ। ਫਿਰ ਅਨੰਦਪਾਲ ਦਾ ਨਾਮ ਹੀ ਆਉਂਦਾ ਹੈ ਜਿਹਨੇ ਆਪਣੀ ਜਾਨ ਦੇ ਕੇ ਵੀ ਹਾਰ ਨਹੀਂ ਮੰਨੀ। 1205 ਮਗਰੋਂ ਜਦ ਇਹਦੇ ਉੱਤੇ ਗੌਰੀ ਹਮਲਾਵਰ ਹੋਏ ਅਤੇ ਸਾਡੇ ਖੋਖਰ ਕਬੀਲਿਆਂ ਨੇ ਉਹਨੂੰ ਚੰਗੀ ਤਰ੍ਹਾਂ ਖਬਰ ਦਿੱਤੀ ਕਿ ਦੇਸ਼ ਪੰਜਾਬ ਦੇ ਪੁੱਤਰ ਲੜਨਾ ਵੀ ਜਾਣਦੇ ਨੇ ਅਤੇ ਆਪਣੇ ਮੁਖਾਲਫ ਨੂੰ ਨੱਥ ਪਾਉਣਾ ਵੀ ਉਹਨਾਂ ਨੂੰ ਆਉਂਦਾ ਹੈ। ਜਦੋਂ ਮੁਗਲ ਹਾਕਮ ਹੋਏ ਤਾਂ ਸਾਡਾ ਬੱਬਰ ਸ਼ੇਰ ਅਕਬਰ ਜਿਹਾ ਤਗੜੇ ਬਾਦਸ਼ਾਹ ਦੇ ਸਾਹਮਣੇ ਆਣ ਖੜੋਤਾ। 16ਵੀਂ ਸਦੀ ਦਾ ਇਹ ਸ਼ੇਰ ਜਵਾਨ ਕੋਈ ਜ਼ਾਤੀ ਲੜਾਈ ਨਹੀਂ ਸੀ ਲੜ ਰਿਹਾ ਬਲਕਿ ਸੁੰਦਰੀ ਅਤੇ ਮੁੰਦਰੀ ਨਾਂ ਦੀਆਂ ਦੋ ਕੁੜੀਆਂ ਜਦ ਮੁਗਲ ਅਹੁਦੇਦਾਰ ਦੇ ਹੱਥੋਂ ਅਗਵਾ ਹੋਈਆਂ ਤਾਂ ਦੁੱਲੇ ਨੇ ਉਹਨੂੰ ਆਪਣੀਆਂ ਧੀਆਂ ਆਖ ਕੇ ਬਾਜ਼ੀਆਬ ਕਰਾਇਆ। ਦੁੱਲਾ ਭੱਟੀ ਧਰਤੀ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਆਪਣੇ ਸ਼ਹਾਦਤ ਦਿਨ 'ਤੇ ਕਿਵੇਂ ਲੜਦਾ ਰਿਹਾ। ਉਹਨੇ ਸਾਬਤ ਕੀਤਾ ਕਿ ਅਸੀਂ ਅਣਖੀ ਪੁੱਤ ਪੰਜਾਬ ਦੇ ਹਾਂ। ਸਾਡੀ ਜ਼ਿੰਦਗੀ ਮੌਤ ਵੀ ਅਮਾਨਤ ਅਤੇ ਸਾਡੀ ਗੈਰਤ ਸਾਡੇ ਸਾਹਮਣੇ ਦੀ ਨਿਸ਼ਾਨੀ ਹੈ। ਫਿਰ ਤੁਹਾਨੂੰ ਯਾਦ ਹੋਏਗਾ 1857 ਦੀ ਜੰਗੀ ਆਜ਼ਾਦੀ ਵਿੱਚ ਰਾਜਾ ਅਹਿਮਦ ਖਾਂ ਖਲ ਅੰਗਰੇਜ਼ ਨਾਲ ਇੰਝ ਟਕਰਾਇਆ ਕਿ ਅੱਜ ਵੀ ਉਹਦੀਆਂ ਨਸਲਾਂ ਬਾਬੇ ਖਲ ਦੇ ਨਾਂ ਤੋਂ ਕੱਪਦੀਆਂ ਨੇ। ਅੰਗਰੇਜ਼ ਤੋਂ ਆਜ਼ਾਦੀ ਦੀ ਗੱਲ ਹੋਵੇ ਤਾਂ ਫਿਰ ਭਗਤ ਸਿੰਘ, ਰਾਜਗੁਰੂ ਅਤੇ ਉਹ ਸਾਰੇ ਜੀਦਾਰ ਸਾਹਮਣੇ ਆ ਜਾਂਦੇ ਨੇ ਜਿਨ੍ਹਾਂ ਨੇ ਆਪਣੀ ਆਵਾਜ਼ ਚੁੱਕਣ ਲਈ ਅੰਗਰੇਜ਼ ਸਰਕਾਰ ਦੇ ਖਿਲਾਫ ਮੁਹਾਜ਼ਰੇ ਕੀਤੀ, ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ ਅਤੇ ਆਜ਼ਾਦੀ ਦਾ ਉਹ ਦੀਵਾ ਬਾਲਿਆ ਜਿਹੜਾ ਅੰਗਰੇਜ਼ ਨੇ ਕਾਬਜ਼ ਹੋ ਕੇ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਸੱਜਣੋ, ਇਹ ਗੱਲਾਂ ਕਰਨ ਦਾ ਮਕਸਦ ਇਹ ਹੈ ਕਿ ਜਿਹੜੀ ਝੂਠੀ ਤਾਰੀਖ ਪੜ੍ਹਾ ਕੇ ਸਾਨੂੰ ਅਫਗਾਨੀਅਤ ਦੇ ਬਾਰੇ ਜਾਅਲੀ ਕਹਾਣੀਆਂ ਸੁਣਾਈਆਂ ਗਈਆਂ ਉਹਦੇ ਸਾਹਮਣੇ ਜੇਕਰ ਅਸੀਂ ਦੇਸ਼ ਪੰਜਾਬ ਦੇ ਗੱਭਰੂਆਂ ਦੀ ਗੱਲ ਕਰੀਏ ਅਤੇ ਉਹਦਾ ਕੱਦ ਕਿਤੇ ਉੱਚਾ ਵਿਖਾਈ ਦਿੰਦਾ ਹੈ। ਪੰਜਾਬੀਆਂ ਨੇ ਬੁਰੇ ਹਾਲਾਤਾਂ ਵਿੱਚ ਵੀ
ਆਪਣੀਆਂ ਸਵਾਣੀਆਂ ਦੀ ਪੱਦ ਦੀ ਰਾਖੀ ਕੀਤੀ। ਇਸ ਧਰਤੀ ਦੀ ਕਿਸੇ ਧੀ ਦਾ ਸਿਰ ਨੰਗਾ ਨਹੀਂ ਹੋਣ ਦਿੱਤਾ। ਮੈਂ ਅਫਗਾਨੀਆਂ ਬਾਰੇ ਇਸ ਹਵਾਲੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਪਰ ਜਿਹਨਾਂ ਨੂੰ ਗੈਰਤਮੰਦ ਆਖਿਆ ਜਾਂਦਾ ਹੈ, ਉਹਨਾਂ ਦੀ ਗੈਰਤ ਇੰਨੀ ਕੁ ਹੈ ਕਿ ਨਾ ਕਿਸੇ ਜ਼ਨਾਨੀ ਨੂੰ ਨਿਸ਼ਾਨ ਸਮਝਦੇ ਨੇ ਅਤੇ ਨਾ ਹੀ ਆਪਣੀ ਧੀ ਭੈਣ ਨੂੰ ਕਦਰ ਦੀ ਨਿਗਾਹ ਨਾਲ ਵੇਖਦੇ ਨੇ। ਬਹਰਹਾਲ ਮੈਂ ਪਾਕ ਫੌਜ ਨੂੰ ਸਲਾਮ ਕਰਾਂਗਾ ਜਿਹੜੀ ਸਾਡੀ ਤਾਰੀਖ ਵਿੱਚ ਉਹ ਬੁਗਾਲ ਤੇ ਦੂਰ ਕਰ ਰਹੀ ਹੈ, ਜਿਹਨੇ ਅਫਗਾਨੀਆਂ ਨੂੰ ਪਤਾ ਨਹੀਂ ਕਿਹੜਾ 30 ਮਾਰਕਾ ਬਣਾ ਕੇ ਪੇਸ਼ ਕੀਤਾ ਸੀ। ਹੁਣ ਅਫਗਾਨੀ ਜਿਹੜੇ ਸਾਨੂੰ ਤਲੀਆਂ ਲਾਉਂਦੇ ਸਨ ਜਾਂ ਬੜ ਕੇ ਮਾਰ ਕੇ ਆਖਦੇ ਸਨ ਕਿ ਅਸੀਂ 5000 ਸਾਲ ਤੋਂ ਆਜ਼ਾਦ ਕੌਮ ਹਾਂ, ਸਾਡੇ ਉੱਤੇ ਕਦੇ ਕੋਈ ਕਾਬਲ ਨਹੀਂ ਹੋਇਆ। ਅੱਜ ਉਹਨੂੰ ਪਾਕਿਸਤਾਨ ਉਹ ਲਿੱਤਰ ਪੋਲਾ ਕਰ ਜਾਏ ਜਾਂ ਨਾ ਸਿਰਫ ਤਾਰੀਖੀ ਬੁਗਾਲ ਤੋਂ ਦੂਰ ਕਰਨ ਦਾ ਸਬਬ ਬਣੇਗਾ, ਬਲਕਿ ਇਹਨਾਂ ਦੀ ਬਦਮਾਸ਼ੀ ਦਾ ਮੁੱਕੂ ਵੀ ਚੰਗੀ ਤਰ੍ਹਾਂ ਠੱਪੇਗਾ। ਅਗਲੇ ਵਿਲਾਗ ਵਿੱਚ ਮੈਂ ਤੁਹਾਨੂੰ ਇਹ ਜ਼ਰੂਰ ਦੱਸਾਂਗਾ ਕਿ ਅਫਗਾਨਿਸਤਾਨ ਕਦੋਂ ਆਜ਼ਾਦ ਰਿਹਾ ਅਤੇ ਕਿੰਨੀ ਕੁ ਦੇਰ ਇਸ ਧਰਤੀ ਉੱਤੇ ਅਫਗਾਨੀਆਂ ਦੀ ਆਪਣੀ ਹਕੂਮਤ ਰਹੀ, ਇਹਨਾਂ ਨੂੰ ਕਿਸ ਕਿਸ ਕੌਮ ਨੇ ਫਤਹ ਕੀਤਾ ਅਤੇ ਕਿਹੜਾ ਕਿਹੜਾ ਇਹਨਾਂ ਉੱਤੇ ਹਾਕਮ ਰਿਹਾ, ਤਾਰੀਖ ਨੂੰ ਕਿਵੇਂ ਮਸਲ ਕੀਤਾ ਗਿਆ ਅਤੇ ਪਾਕਿਸਤਾਨ ਦੇ ਨਿਸਾਬ ਵਿੱਚ ਝੂਠੀਆਂ ਸੱਚੀਆਂ ਕਹਾਣੀਆਂ ਕਿੰਨੇ ਜੋੜ ਕੇ ਸਾਡੀਆਂ ਨਸਲਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਹ ਕਿਹੜਾ ਤਬਕਾ ਸੀ ਜਿਹਨੇ ਪੰਜਾਬ ਦੀ ਧਰਤੀ ਦੇ ਹੀਰੋਜ਼ ਨੂੰ ਨਿਸਾਬ ਤੋਂ ਖਾਰਿਜ ਕਰਕੇ ਉਹਨਾਂ ਹਮਲਾਵਰਾਂ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹਦਾ ਇਸ ਧਰਤੀ ਨਾਲ ਕੋਈ ਤਾਲੁਕ ਹੀ ਨਹੀਂ ਸੀ। ਇਹ ਉਹ ਤਾਰੀਖੀ ਮੁਗਾਲਤੇ ਨੇ ਜਿਹੜੇ ਸਾਡੇ ਸੂਝਵਾਨਾਂ ਅਤੇ ਮਾਹਿਰ ਤਾਲੀਮ ਨੂੰ ਬਹੁਤ ਪਹਿਲਾਂ ਦੂਰ ਕਰਨ ਦੀ ਲੋੜ ਸੀ। ਤਾਰੀਖ ਨੂੰ ਜਾਲੀ ਮੁਨੱਮਾ ਸਾਜ਼ੀ ਨਾਲ ਬਦਲਣ ਦੀ ਜਿਹੜੀ ਕੋਸ਼ਿਸ਼ ਹੋਈ, ਸਾਨੂੰ ਸਾਰਾ ਝੂਠ ਅਤੇ ਸੱਚ ਦਾ ਨਤਾਰਾ ਕਰਕੇ ਆਪਣੀ ਨਵੀਂ ਨਸਲ ਨੂੰ ਉਹ ਹਕਾਇਕ ਪੇਸ਼ ਕਰਨੇ ਚਾਹੀਦੇ ਨੇ ਜਿਹੜੇ ਇਸ ਧਰਤੀ ਦੇ ਭੋਗੇ। ਸੱਜਣ ਪਿਆਰਿਓ, ਅੱਜ ਦੀ ਨਹੀਂ, ਕੱਲ੍ਹ ਇਸੇ ਮੌਜੂ 'ਤੇ ਫਿਰ ਗੱਲਬਾਤ ਕਰਾਂਗੇ। ਦੁਆ ਕਰੋ ਈਰਾਨ ਅਤੇ ਅਮਰੀਕਾ ਦੀ ਜੰਗ ਅਮਨ ਦੇ ਨਤੀਜੇ ਉੱਤੇ ਖਤਮ ਹੋ ਜਾਏ। ਇਸ ਖਿੱਤੇ ਵਿੱਚ ਜੋ ਤਬਾਹੀ ਫਿਰ ਰਹੀ ਹੈ, ਜਿਹੜੇ ਲੋਕ ਬੇਗੁਨਾਹ ਮਾਰੇ ਜਾ ਰਹੇ ਨੇ, ਇਸ ਹਿੱਸਾ ਥੰਮ ਜਾਏ ਅਤੇ ਕੋਈ ਸਕੂਨ ਦਾ ਸਾਹ ਆਵੇ। ਰੱਬ ਅੱਗੇ ਦੁਆ ਹੈ ਕਿ ਸਾਡੇ ਦੇਸ਼ ਉੱਤੇ ਆਪਣੀਆਂ ਰਹਿਮਤਾਂ ਅਤੇ ਬਰਕਤਾਂ ਦੀ ਛਾਂ ਰੱਖੇ। ਸਾਡਾ ਵਸੇ ਦੇਸ਼ ਪੰਜਾਬ, ਸਾਡਾ ਵਸਦਾ ਰਹੇ ਸੋਹਣਾ ਪਾਕਿਸਤਾਨ। ਜਮ ਜਮ ਜੀਓ ਤੇ ਜਵਾਨੀਆਂ ਮਾਨੋ। ਕੱਲ੍ਹ ਰੱਬ ਚਾਹਿਆ ਤਾਂ ਫਿਰ ਮੁਲਾਕਾਤ ਹੋਸੀ। ਇਜਾਜ਼ਤ ਦਿਓ, ਰੱਬ ਰੱਖ।